ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਹਾਂ ਡਾਕਟਰ ਸਾਹਿਬ, ਅੱਜ 16 ਸਤੰਬਰ 2013 ਇੱਕ ਅੱਸੋਂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇਜ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਬ੍ਰੈਂਪਟਨ ਤੋਂ ਵੀਰ ਹਰਮੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਪਹਿਲੀ ਵਾਰ ਤੁਹਾਨੂੰ ਈਮੇਲ ਲਿਖ ਰਿਹਾ ਹਾਂ, ਜ਼ਰੂਰ ਪੜ੍ਹਿਓ ਜੀ ਇੱਕ ਵਾਰ। ਮੇਰੇ ਬਹੁਤ ਸਵਾਲ ਨੇ ਤੁਹਾਡੇ ਲਈ। ਮੈਂ ਹਮੇਸ਼ਾ ਖਾਲਸਾ ਰੇਡੀਓ ਸੁਣਦਾ ਹਾਂ ਜਿਸ ਤੇ TV 84 ਐਪੀਸੋਡ ਆਉਂਦੇ ਨੇ। ਮੇਰਾ ਸਵਾਲ ਹੈ ਕਿ ਨਿਹੰਗ ਸਿੰਘ ਘੋਟਾ ਪੀਂਦੇ ਹਨ, ਕੀ ਇਹ ਸਿੱਖੀ ਦੇ ਖਿਲਾਫ ਨਹੀਂ? ਹਜ਼ੂਰ ਸਾਹਿਬ ਵਿੱਚ ਤਿਲਕ ਰਸਮ ਜਿਸ ਵਿੱਚ ਬੱਕਰੇ ਨੂੰ ਵੱਢਿਆ ਜਾਂਦਾ ਹੈ, ਕੀ ਇਹ ਗਲਤ ਨਹੀਂ? ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਜੇ ਸਿਰ ਝੁਕਾਇਆ ਹੈ ਤਾਂ ਸਿਰਫ ਆਪਣੇ ਮਾਤਾ ਪਿਤਾ ਅੱਗੇ। ਇੱਕ ਹੋਰ ਸਵਾਲ ਹੈ ਬਹੁਤ ਜ਼ਰੂਰੀ। ਅੱਜ ਕੱਲ੍ਹ ਭਾਈ ਰਾਜੋਆਣਾ ਜੀ ਬਹੁਤ ਬਿਆਨ ਦੇ ਰਹੇ ਹਨ ਭਾਈ ਹਵਾਰਾ ਜੀ ਦੇ ਖਿਲਾਫ। ਫੇਸਬੁੱਕ ਤੇ ਦੱਸਿਆ ਜਾ ਰਿਹਾ ਹੈ ਕਿ ਹਵਾਰਾ ਭਾਰਤ ਦੀ ਖੁਸ਼ੀ ਦੀ ਪਾਰਟੀ ਕਰ ਰਹੇ ਸਨ। ਇੱਕ ਹੋਰ ਵੀਡੀਓ ਹੈ ਜਿਸ ਵਿੱਚ ਭਾਈ ਰਾਜੋਆਣਾ ਨੇ ਕਿਹਾ ਹੈ ਕਿ ਭਾਈ ਹਵਾਰਾ ਤਾਂ ਚੰਡੀਗੜ੍ਹ ਹੈ ਹੀ ਨਹੀਂ ਸੀ ਜਦੋਂ ਬੇਅੰਤੀਆਂ ਨੂੰ ਗੱਡੀ ਚਾੜਿਆ ਸੀ। ਡਾਕਟਰ ਅਮਰਜੀਤ ਸਿੰਘ ਜੀ, ਮੈਂ ਆਪਣੇ ਧਰਮ ਲਈ ਕੁਝ ਵੀ ਕਰਨ ਲਈ ਨੂੰ ਤਿਆਰ ਬੈਠਾ ਹਾਂ। ਅਕਾਲ ਪੁਰਖ ਨੇ ਚਾਹਿਆ ਤਾਂ ਧਰਮ ਲਈ ਜਲਦੀ ਹੀ ਕੁਝ ਕਰਾਂਗਾ। ਖਾਲਿਸਤਾਨ ਬਣਾ ਕੇ ਰਹਾਂਗੇ ਚਾਹੇ ਜਦੋਂ ਮਰਜ਼ੀ ਬਣ ਜਾਵੇ। ਖਾਲਿਸਤਾਨ ਦੀ ਗੱਲ ਫੇਸਬੁੱਕ ਤੇ ਹਰ ਕੋਈ ਕਰਦਾ ਹੈ ਪਰ ਕੋਈ ਕਰਦਾ ਕੁਝ ਨਹੀਂ। ਤੁਹਾਨੂੰ ਮਿਲਣ ਦੀ ਬਹੁਤ ਇੱਛਾ ਹੈ। ਸਵਾਲਾਂ ਦਾ ਜਵਾਬ ਜ਼ਰੂਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਹਰਮੀਤ ਸਿੰਘ ਜੀ ਦਾ ਧੰਨਵਾਦ। ਉਹਨਾਂ ਨੇ ਸਾਨੂੰ ਬ੍ਰੈਂਪਟਨ ਕੈਨੇਡਾ ਤੋਂ ਲਿਖਿਆ ਜੀ। ਉਹਨਾਂ ਨੇ ਲਿਖਿਆ ਕਿ ਉਹ ਪਹਿਲੀ ਵਾਰ ਲਿਖ ਰਹੇ ਨੇ ਔਰ ਸਾਡੀ ਈਮੇਲ ਕਹਿੰਦੇ ਨੇ ਜ਼ਰੂਰ ਪੜ੍ਹੋ। ਅਸੀਂ ਉਹਨਾਂ ਦਾ ਹੁਕਮ ਬਜਾ ਰਹੇ ਹਾਂ। ਉਹਨਾਂ ਦੀ ਈਮੇਲ ਇਨ ਬਿਨ ਪੜ੍ਹ ਰਹੇ ਹਾਂ ਬਿਨਾਂ ਕਿਸੇ ਐਡੀਟਿੰਗ ਤੋਂ। ਜੀ ਜੀ। ਉਹਨਾਂ ਦੇ ਜਿਹੜੇ ਸਵਾਲ ਨੇ ਉਹਨਾਂ 'ਚ ਦੋ ਸਵਾਲਾਂ ਦਾ ਪਹਿਲਾ ਸੰਬੰਧ ਤਾਂ ਉਹਨਾਂ ਰਸਮਾਂ ਨਾਲ ਹੈ ਜਿਹਦੇ ਨਾਲ ਸਿੱਖੀ ਦਾ ਕੋਈ ਸੰਬੰਧ ਨਹੀਂ ਜੀ। ਬੇਸ਼ੱਕ ਅੱਜ ਵੀ ਜਿੱਥੇ ਵੀ ਨਿਹੰਗ ਸਿੰਘ, ਚਾਹੇ ਬੁੱਢਾ ਦਲ ਹੋਏ, ਤਰਨਾ ਦਲ ਹੋਏ, ਜਾਂ ਉਹਨਾਂ ਦਾ ਜਿਹੜਾ ਚੱਲਦਾ ਵਹੀਰ ਹੈ ਹੋਲੇ ਮਹੱਲੇ ਦੇ ਮੌਕੇ ਅਨੰਦਪੁਰ ਸਾਹਿਬ, ਜਾਂ ਜਿੱਥੇ ਜਿੱਥੇ ਉਹਨਾਂ ਦੇ ਕੰਟਰੋਲ ਵਿਚਲੇ ਗੁਰਦੁਆਰੇ ਨੇ ਜੀ, ਉਹਨਾਂ ਨੇ ਇਸ ਨੂੰ ਇੱਕ ਕਿਸਮ ਦੀ ਰਸਮ ਬਣਾ ਲਿਆ ਹੈ ਕਿ ਜਿਨ੍ਹਾਂ ਥਾਵਾਂ 'ਤੇ ਸਿਰਫ ਸ਼ਰਦਾਈ ਕੁੱਟੀ ਜਾਂਦੀ ਹੈ, ਜਿਸ ਦੇ ਵਿੱਚ ਬਦਾਮ, ਚਾਰੇ ਮਗਜ਼, ਖਸਖਾਸ ਇਸ ਕਿਸਮ ਦਾ ਪਾਇਆ ਜਾਂਦਾ ਹੈ, ਉਹਦੇ 'ਚ ਵੀ ਉਹ ਦੋ ਪੱਤੇ ਭੰਗ ਦੇ ਜ਼ਰੂਰ ਸੁੱਟਦੇ ਨੇ, ਇਹ ਕਹਿ ਕੇ ਜੀ ਕਿ ਇਹ ਸਾਡਾ ਕਸਟਮ ਹੈ ਜੀ। ਮੈਂ ਸਮਝਦਾ ਵੀ ਗੱਲ ਜਿਵੇਂ ਅਸੀਂ ਅੱਗੇ ਵੀ ਅਕਸਰ ਕਰਦੇ ਹਾਂ ਕਿ ਗੁਰਸਿੱਖੀ ਦੇ ਵਿੱਚ ਕੋਈ ਅੱਡ-ਅੱਡ ਮਰਿਆਦਾਵਾਂ ਨਹੀਂ ਨੇ। ਕਈ ਵਾਰ ਅਸੀਂ ਜਦੋਂ ਗੁਰਦੁਆਰਾ ਸਾਹਿਬ ਦੇ ਭਾਈਆਂ ਜਾਂ ਰਾਗੀਆਂ ਨੂੰ ਵੀ ਕੱਢਣ 'ਤੇ ਆਉਂਦੇ ਆ ਕਿ ਜੀ ਇਹ ਫਲਾਂ ਕੰਮ ਕਰ ਰਹੇ ਸੀ, ਇਹ ਮੀਟ ਖਾ ਰਹੇ ਸੀ, ਜਾਂ ਇਹ ਕੋਈ ਫਲਾਣੀ ਗੱਲ ਕਰ ਰਹੇ ਸੀ, ਉਦੋਂ ਅਸੀਂ ਇਹ ਵੀ ਭੁੱਲ ਜਾਂਦੇ ਹਾਂ ਕਿ ਸਿੱਖੀ ਦੇ ਵਿੱਚ ਹੁਣ ਈਸਾਈਅਤ ਹੈ ਜਾਂ ਕੈਥੋਲਿਕ ਮਜ਼ਹਬ ਹੈ ਜਾਂ ਈਵਨ ਹਿੰਦੂ ਮਤ ਹੈ, ਉਹਦੇ 'ਚ ਬ੍ਰਾਹਮਣ ਦੇ ਕਰਮ ਨੇ ਕਿ ਬ੍ਰਾਹਮਣ ਦਾ ਉਸ ਦੀ ਇੱਕ ਆਪਣੀ ਮਰਿਆਦਾ ਹੈ ਜਾਂ ਉਸ ਦਾ ਇੱਕ ਆਪਣਾ ਜਿਹੜਾ ਕੋਡ ਹੈ। ਇਸੇ ਤਰ੍ਹਾਂ ਜਿਹੜੇ ਪ੍ਰੀਸਟ ਨੇ ਉਹਨਾਂ ਦੀ, ਕਿਉਂਕਿ ਉਹਨਾਂ ਦੇ ਵਿੱਚ ਜਿਵੇਂ ਹਿੰਦੂ ਧਰਮ 'ਚ ਬ੍ਰਾਹਮਣ ਦਾ ਉੱਚਾ ਰੁਤਬਾ ਹੈ ਜੀ, ਉਹ ਕਾਨੂੰਨ ਬਣਾਉਣ ਵਾਲਾ ਹੈ, ਲਾਗੂ ਕਰਨ ਵਾਲਾ ਹੈ, ਉਹ ਰੱਬ ਨੂੰ ਮਿਲਿਆ ਹੋਇਆ ਹੈ, ਇਸ ਕਿਸਮ ਦਾ ਉਸ ਦਾ ਜਿਹੜਾ ਬਣਾਇਆ ਹੋਇਆ ਕਿ ਬ੍ਰਹਮਾ ਦੇ ਮੂੰਹ 'ਚੋਂ ਨਿਕਲਿਆ ਜੀ। ਕੈਥੋਲਿਕਸ ਦੇ ਵਿੱਚ ਜਿਹੜੇ ਈਸਾਈ ਮਤ ਹੈ ਉਹ ਡਿਵਾਈਨ ਮੰਨੀ ਜਾਂਦੀ ਹੈ ਕਿ ਵੀ ਇਹਨਾਂ ਨੂੰ ਹੀ ਕਿਸੇ ਨੂੰ ਈਸਾਈਅਤ ਲਿਆਉਣ ਦਾ ਹੱਕ ਹੈ, ਆਰਡੇਨਡ ਕਲਾਸ ਹੈ। ਸਿੱਖੀ ਦੇ ਵਿੱਚ ਜਦੋਂ ਅਸੀਂ ਰਹਿਤ ਮਰਿਆਦਾ ਦੀ ਗੱਲ ਕਰਦੇ ਹਾਂ ਤਾਂ ਇਹਦੇ 'ਚ ਕੋਈ ਦੋ ਸੈੱਟ ਤਾਂ ਨਹੀਂ ਹੈ ਰਹਿਤ ਮਰਿਆਦਾਵਾਂ ਦੇ ਕਿ ਜੀ ਇਹ ਭਾਈਆਂ ਰਾਗੀਆਂ ਲਈ ਹੈ, ਇਹ ਕੋਈ ਬਾਬਿਆਂ ਦੀ ਕੋਈ ਅੱਡਰੀ ਮਰਿਆਦਾ ਹੈ ਸੰਤਾਂ ਦੀ, ਜਾਂ ਇਹ ਆਮ ਸਿੱਖਾਂ ਦੀ ਹੈ, ਜਾਂ ਇਹ ਨਿਹੰਗ ਸਿੰਘਾਂ ਦੀ ਅੱਡ ਮਰਿਆਦਾ ਹੈ ਜੀ। ਸੋ ਅਸੀਂ ਸਮਝਦੇ ਹਾਂ ਵੀ ਜੇ ਸਾਡੀ ਔਰ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਉੱਥੋਂ ਤਾਂ ਬਿਗਨਿੰਗ ਮਰਿਆਦਾ ਦੀ ਸ਼ੁਰੂਆਤ ਹੁੰਦੀ ਹੈ ਜੀ। ਹੁਣ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਹਰ ਕਿਸਮ ਦੇ ਨਸ਼ੇ ਤੋਂ ਰੋਕਦੀ ਹੈ, ਉਹ ਸ਼ਰਾਬ ਹੋਏ, ਭੰਗ ਹੋਏ, ਅਫੀਮ ਹੋਏ, ਅੱਜ ਤਾਂ ਹੋਰ ਕਈ ਕਿਸਮ ਦੇ ਕ੍ਰੈਕ, ਕੋਕੇਨ, ਹੈਰੋਇਨ, ਇਹ ਸਾਰੇ ਹੀ ਨਸ਼ੇ ਆ ਗਏ ਨੇ ਜੀ। ਸੋ ਉਹਦੇ 'ਚ ਕਿਸੇ ਲਈ ਕੋਈ ਐਕਸੈਪਸ਼ਨ ਨਹੀਂ ਹੈ ਜੀ ਜੀ। ਕੋਈ ਇਹ ਕਹੇ ਕਿ ਜੀ ਇਹ ਸਾਡੀ ਮਰਿਆਦਾ ਉਦੋਂ ਤੁਰੀ, ਮੈਂ ਇਹ ਸਮਝਦਾ ਹਾਂ ਵੀ ਜਦੋਂ ਅੰਗਰੇਜ਼ਾਂ ਨੇ ਪੰਜਾਬ ਟੇਕ ਓਵਰ ਕੀਤਾ 1849 ਦੇ ਵਿੱਚ ਜੀ, ਉਹਨਾਂ ਨੇ ਉਹਨਾਂ ਦੀਆਂ ਜਿਹੜੀਆਂ ਖੁਫੀਆ ਡਾਇਰੀਆਂ ਨੇ ਉਹਨਾਂ 'ਚ ਲਿਖਿਆ ਹੋਇਆ ਕਿ ਵੀ ਇਹ ਜਿਹੜੇ ਨਿਹੰਗ ਸਿੰਘ ਜਿਹੜੇ ਕਿ ਅੰਡਰ ਦਾ ਕਮਾਂਡ ਆਫ ਫੈਨੇਟਿਕ ਫੂਲਾ ਸਿੰਘ, ਇਵੇਂ ਉਹਨਾਂ ਦੇ ਸ਼ਬਦ ਨੇ, ਉਹਨਾਂ ਨੇ ਦੇਖਿਆ ਵੀ ਇਹ ਸਭ ਤੋਂ ਖਤਰਨਾਕ ਨੇ। ਖਤਰਨਾਕ ਇਸ ਲਈ ਕਿ ਉਹ ਗੁਰੂ ਤੋਂ ਬਿਨਾਂ, ਪੰਥ ਤੋਂ ਬਿਨਾਂ, ਆਜ਼ਾਦੀ ਤੋਂ ਬਿਨਾਂ ਉਹਨਾਂ ਦਾ ਕੋਈ ਹੋਰ ਕਾਨਸੈਪਟ ਨਹੀਂ ਸੀ
ਜੀ ਗੋਰਿਆਂ ਨੂੰ ਉਹ ਵੈਸੇ ਹੀ ਨਫ਼ਰਤ ਕਰਦੇ ਸੀ, ਕਿਉਂਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਫ੍ਰੈਂਚ ਜਾਂ ਇਟਾਲੀਅਨ, ਰਸ਼ੀਅਨ, ਅਮਰੀਕਨ ਅਫਸਰ ਆਪਣੀ ਇੰਪਲੋਇਮੈਂਟ 'ਚ ਰੱਖੇ ਵੀ ਸੀ, ਉਹਨਾਂ ਦੀਆਂ ਜਿਹੜੀਆਂ ਟਰਮ ਸੀ ਨੌਕਰੀ ਦੀਆਂ, ਉਹਦੇ 'ਚ ਉਹਨਾਂ ਨੂੰ ਕਿਹਾ ਹੋਇਆ ਸੀ ਕਿ ਵੀ ਇਹ ਨਿਹੰਗ ਸਿੰਘਾਂ ਤੋਂ ਤੁਸੀਂ ਆਪ ਹੀ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ, ਕਿਉਂਕਿ ਉਹ ਬਹੁਤ ਉਹਨਾਂ ਨੂੰ ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਕਹਿੰਦੇ ਸੀ ਕਿ ਵੀ ਇਹ ਜਿਹੜੇ ਤੂੰ ਗੋਰੇ ਰੱਖੇ ਨੇ ਅਲਟੀਮੇਟਲੀ ਇਹਨਾਂ ਨੇ ਹੀ ਪੰਜਾਬ ਨੂੰ ਖਾਣਾ ਜੀ। ਸੋ ਉਹ ਜਿਹੜਾ ਇੱਕ ਪਾਰਟ ਸੀ, ਇਸ ਲਈ ਜਦੋਂ ਅੰਗਰੇਜ਼ਾਂ ਨੇ ਪੰਜਾਬ ਕੰਕਰ ਕੀਤਾ, ਉਹਨਾਂ ਨੇ ਬਹੁਤ ਸਾਰੇ ਨਿਹੰਗ ਸਿੰਘਾਂ ਨੂੰ ਮਾਰਿਆ ਜੀ। ਆਮ ਸਿੱਖਾਂ ਦੇ ਘਰਾਂ 'ਚੋਂ ਵੀ 3-3 ਫੁੱਟੀਆਂ ਕਿਰਪਾਨਾਂ ਵੀ ਲੈ ਗਏ। ਫਿਰ ਇਹ ਨਿਹੰਗ ਸਿੰਘ ਜਿਹੜੇ ਨੇ ਘੁੰਮਦੇ ਘੁਮਾਉਂਦੇ ਹਜ਼ੂਰ ਸਾਹਿਬ ਆ ਗਏ, ਕਿਉਂਕਿ ਇਹ ਨਿਜ਼ਾਮ ਹੈਦਰਾਬਾਦ ਦੇ ਥੱਲੇ ਸੀ ਔਰ ਇਹ ਇੰਡੀਪੈਂਡੈਂਟ ਪ੍ਰਿੰਸੀਪੈਲਿਟੀ ਸੀ। ਜੀ ਬਾਅਦ ਦੇ ਵਿੱਚ ਜਦੋਂ ਅਨੰਦਪੁਰ ਸਾਹਿਬ ਜਾਂ ਦੂਸਰੀਆਂ ਥਾਵਾਂ ਦੇ ਉੱਤੇ ਇਹਨਾਂ ਨੂੰ ਉਹਨਾਂ ਨੇ ਦੁਬਾਰਾ ਕੰਟਰੋਲ ਦਿੱਤੇ, ਤੇ ਫਿਰ ਜਿਵੇਂ ਸਿੱਖ ਫੌਜ ਦੇ ਵਿੱਚ ਸ਼ਰਾਬ ਲਿਆਂਦੀ, ਹੁਣ ਸ਼ਰਾਬ ਦਾ ਕੀ ਸਿੱਖੀ ਨਾਲ ਸੰਬੰਧ ਹੈ ਜੀ। ਅੱਜ ਸਾਡੇ ਬਹੁਤ ਸਾਰੇ ਪ੍ਰਚਾਰਕ ਰਾਗੀ ਉਹ ਗੁਰਦੁਆਰਿਆਂ 'ਚ ਡੇਅਰ ਹੀ ਨਹੀਂ ਕਰਦੇ ਇਹ ਕਹਿਣ ਕਿ ਸ਼ਰਾਬ ਜਿਹੜੀ ਹੈ ਸਿੱਖੀ ਦੇ ਖਿਲਾਫ ਹੈ। ਉਹਦਾ ਕਾਰਨ ਹੈ ਵੀ ਮੈਨੇਜਮੈਂਟਾਂ 'ਚ ਸਾਰੇ ਸ਼ਰਾਬੀ ਬੈਠੇ ਹੁੰਦੇ ਨੇ ਬਹੁਤ ਵਾਰੀ, ਨਾਟ ਆਲ, ਲੇਕਿਨ ਵੱਡੀ ਗਿਣਤੀ 'ਚ, ਤੇ ਇਹ ਇੱਕ ਐਕਸੈਪਟੇਬਲ ਬਣਾ ਦਿੱਤੀ। ਹੁਣ ਜਿਹੜੇ ਦਿਨ ਵੇਲੇ ਆਨੰਦ ਕਾਰਜ ਹੋ ਰਿਹਾ ਹੁੰਦਾ ਹੈ ਕਿ ਜੀ ਗੁਰਮੁਖ ਪਰਿਵਾਰ ਔਰ ਬੜੇ ਫਲਾਣਾ, ਉਹੀ ਸ਼ਾਮ ਨੂੰ ਪਾਰਟੀਆਂ 'ਚ ਜਾ ਕੇ ਹਾਲ ਦੇਖ ਲਓ ਗੁਰਮੁਖਾਂ ਦਾ ਹਾਲ ਕੀ ਹੋਇਆ ਹੁੰਦਾ ਜੀ। ਸੋ ਇਹ ਇਵੇਂ ਐਕਸੈਪਟੈਂਸ ਹੀ ਹੋ ਗਈ ਕਿ ਜਿਵੇਂ ਸ਼ਰਾਬ ਸਿੱਖੀ ਦੇ ਵਿੱਚ ਐਕਸੈਪਟੇਬਲ ਹੈ। ਜੀ ਜੀ। ਸੋ ਅਸੀਂ ਸਮਝਦੇ ਹਾਂ ਵੀ ਨਾ ਸ਼ਰਾਬ, ਨਾ ਭੰਗ, ਨਾ ਹੀ ਕੋਈ ਨਸ਼ਾ। ਜੀ ਇਹ ਤਾਂ ਜਿਹਨੂੰ ਨਾਮ ਦਾ ਨਸ਼ਾ ਹੈ, ਜਿਹਨੂੰ ਗੁਰੂ ਨੇ ਨਾਮ ਦੀ ਵਡਿਆਈ, ਨਾਮ ਦੀ ਬਖਸ਼ਿਸ਼ ਕੀਤੀ ਹੈ, ਉਹ ਸਵੇਰੇ ਜਾਂ ਸ਼ਾਮ ਪੀ ਕੇ ਸਵੇਰੇ ਉਤਰਨ ਵਾਲੇ ਨਸ਼ੇ ਦਾ ਗੁਲਾਮ ਕਿੱਥੋਂ ਹੁੰਦਾ ਹੈ, ਤਾਂ ਕਿਉਂ ਹੋਏਗਾ? ਸੋ ਅੰਗਰੇਜ਼ਾਂ ਨੇ ਬੜੀ ਚਲਾਕੀ ਨਾਲ ਸਿੱਖ ਫੌਜ ਦੇ ਵਿੱਚ ਸ਼ਰਾਬ ਲਿਆਂਦੀ, ਉਹਨਾਂ ਨੂੰ ਐਕਸਟਰਾ ਸ਼ਰਾਬ ਦਿੱਤੀ ਜਾਂਦੀ ਸੀ ਬਾਕੀ ਰੈਜੀਮੈਂਟਾਂ ਦੇ ਕੰਪੈਰੀਜ਼ਨ 'ਚ ਜੀ। ਔਰ ਇਸੇ ਤਰ੍ਹਾਂ ਨਿਹੰਗ ਸਿੰਘਾਂ ਦੇ ਵਿੱਚ ਭੰਗ ਲਿਆਂਦੀ, ਅਫੀਮ ਦੇ ਠੇਕੇ ਖੋਲੇ। ਆ ਤਾਂ 1955-56 'ਚ ਪੰਜਾਬ 'ਚ ਅਫੀਮ ਦੇ ਠੇਕੇ ਬੰਦ ਹੋਏ ਨੇ, ਨਹੀਂ ਤਾਂ ਸਰਕਾਰੀ ਜਿਹੜਾ ਹੈ ਉਹ ਆਕਸ਼ਨ ਦੇ ਥੱਲੇ ਠੇਕੇ ਖੁੱਲ੍ਹੇ ਹੁੰਦੇ ਸੀ ਜੀ। ਸੋ ਅਫੀਮ ਦਾ ਲਿਆਣਾ, ਜਿਵੇਂ ਚੀਨ ਨੂੰ ਅਫੀਮ ਲਾਈ ਉਹਨਾਂ ਨੇ ਤਾਂ ਕਿ ਗੁਲਾਮ ਬਣਾਓ ਇਹਨਾਂ ਨੂੰ ਜੀ। ਸੋ ਇਹਦੇ ਚੋਂ ਇਹ ਗੱਲ ਪੈਦਾ ਹੋਈ। ਬਾਕੀ ਰਹਿ ਗਈ ਜੇ ਈਵਨ ਬਹਾਦਰੀ ਦੇ ਐਂਗਲ ਨਾਲ ਵੀ ਦੇਖਿਆ ਜਾਏ, ਹੁਣ ਕਦੇ ਦੇਖਿਆ ਕਿਸੇ ਨੂੰ, ਆਮ ਹੁੰਦਾ ਕਿਸੇ ਇੱਕ ਦੋ ਮੌਕਿਆਂ ਤੇ ਜੀ ਭੰਗ ਦੇ ਪਕੌੜੇ ਖਾ ਲਏ ਜਾਂ ਉਦੋਂ ਹੁੰਦਾ ਵੀ ਛੱਤ ਮੇਰੇ ਸਿਰ ਤੇ ਡਿੱਗਣ ਲੱਗੀ ਹੈ, ਉਹ ਤਾਂ ਇੰਨਾ ਡਰ ਜਾਂਦਾ ਬੰਦਾ। ਕੋਈ ਭੰਗ ਦਾ ਨਸ਼ਾ ਕੋਈ ਤੁਹਾਨੂੰ ਕੋਈ ਉਹ ਨਹੀਂ ਦਿੰਦਾ ਹੈ ਕਿ ਵੀ ਤੁਸੀਂ ਜਾ ਕੇ ਕਿਸੇ ਦੇ ਗਲ ਪੈਂਦੇ ਹੋ, ਸਗੋਂ ਆਪਣੇ ਆਪ ਤੋਂ ਡਰੀ ਜਾਂਦਾ ਜੀ ਜੀ। ਸੋ ਹੁਣ ਜੇ ਨਿਹੰਗ ਸਿੰਘਾਂ ਨੇ ਜਿਨ੍ਹਾਂ ਨੇ ਇੰਨੇ ਬਹਾਦਰੀ ਭਰੇ ਕਾਰਨਾਮੇ ਇਤਿਹਾਸ ਕੀਤੇ ਨੇ, ਸਿੱਖ ਇਤਿਹਾਸ ਸਾਡਾ ਬਾਣਾ ਹੈ ਉਹਨਾਂ ਦੇ ਕੋਲ, ਗੁਰੂ ਦਾ 10ਵੇਂ ਪਾਤਸ਼ਾਹ ਦਾ ਜੋ ਬਾਣਾ ਸੀ ਨੀਲਾਂਬਰ, ਨੀਲਾ ਬਾਣਾ, ਨਿਹੰਗ ਸਿੰਘ ਉਸੇ ਸਟਾਈਲ ਦੇ ਵਿੱਚ ਡਰੈਸ ਅਪ ਹੁੰਦੇ ਨੇ ਅੱਜ ਵੀ। ਉਹਨਾਂ ਦਾ ਇੱਕ ਵਾਰੀ ਬਾਣਾ, ਉਹਨਾਂ ਦਾ ਸਰੂਪ ਦੇਖ ਕੇ ਸਿਰ ਝੁਕਦਾ, ਕਿਉਂਕਿ ਗੁਰੂ ਦਾ ਬਾਣਾ ਹੈ। ਲੇਕਿਨ ਜਿਸ ਕਰਤੂਤਾਂ ਵੱਲ ਲਾ ਦਿੱਤੇ ਅੰਗਰੇਜ਼ਾਂ ਨੇ, ਇਨ ਦਾ ਐਂਡ ਆਜ਼ਾਦੀ ਦੀ ਗੱਲ ਵੀ ਮੁੱਕ ਗਈ, ਉਹ ਘੋਟਾ ਪੀਣ ਤੇ ਹੀ ਲੱਗ ਗਏ ਜੀ। ਔਰ ਉਹੀ ਫਿਰ ਜਿਹੜੇ ਨੇ ਅੰਗਰੇਜ਼ਾਂ ਦੇ ਹੱਥ ਠੋਕੇ ਬਣੇ ਰਹੇ, ਸਰਕਾਰ ਬਦਲੀ, ਫਿਰ ਜਿਹੜੀ ਦਿੱਲੀ ਸਰਕਾਰ ਸੀ ਉਹਦੇ ਹੱਥ ਠੋਕੇ ਬਣ ਗਏ। ਜੇ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਢਾਇਆ ਜੂਨ 84 'ਚ, ਤੇ ਨਿਹੰਗਾਂ ਦਾ ਮੁਖੀ ਬਾਬਾ ਸੰਤਾ ਸਿੰਘ ਸਰਕਾਰ ਦੇ ਨਾਲ ਰਲ ਕੇ ਉੱਥੇ ਕਾਰ ਸੇਵਾ ਕਰਨ ਆ ਗਿਆ ਕਿ ਜੀ ਇਹ ਤਾਂ ਸਾਡਾ ਬੁੱਢਾ ਦਲੀਆਂ ਦਾ ਅਕਾਲ ਤਖਤ ਹੈ ਜੀ। ਸੋ ਅਸੀਂ ਸਮਝਦੇ ਹਾਂ ਵੀ ਇਸ ਦੀ ਕੋਈ ਥਾਂ ਨਹੀਂ ਹੈ। ਦੂਸਰਾ, ਉਹਨਾਂ ਨੇ ਹਜ਼ੂਰ ਸਾਹਿਬ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਉੱਥੇ ਜਿਹੜਾ ਬੱਕਰਾ ਵੱਢਣਾ ਜਾਂ ਤਿਲਕ ਦੀ ਰਸਮ, ਇਹ ਵੀ ਬਿਲਕੁਲ ਇਹ ਉਹਨਾਂ ਦਾ, ਕਿਉਂਕਿ ਮਰਾਠਾ ਜਾਂ ਹੁਣ ਜਦੋਂ ਤੁਸੀਂ ਦੇਖੋਗੇ ਜਦੋਂ ਕਿ ਇਹਨਾਂ ਦਾ ਉਹ ਗਣੇਸ਼ ਪੂਜਾ ਦਾ ਸਮਾਗਮ ਸ਼ੁਰੂ ਹੁੰਦਾ ਹੈ, ਅੱਜ ਕੱਲ੍ਹ ਉਹ ਮੂਰਤੀਆਂ ਬਣ ਰਹੀਆਂ ਨੇ ਜਾਂ ਦੂਸਰਾ, ਸੋ ਬਹੁਤ ਸਾਰੀਆਂ ਮਰਾਠਾ ਕਲਚਰ ਦੀਆਂ ਰਸਮਾਂ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਇਹ ਬੱਕਰਾ ਵੱਢਣਾ ਜਾਂ ਤਿਲਕ ਲਾਣੇ ਜਾਂ ਦੂਜੇ ਤੀਜੇ, ਇਹ ਹਿੰਦੂਤਵੀ ਰਸਮਾਂ ਨੇ, ਮਰਾਠਿਆਂ ਦਾ ਥੋੜ੍ਹਾ ਬਹੁਤ ਉਹਦੇ 'ਚ ਹੋਰ ਵੀ ਐਡੀਸ਼ਨ ਹੈ। ਸੋ ਇਹ ਉਹਨਾਂ ਦੇ ਕਿਉਂਕਿ ਕੰਟਰੋਲ 'ਚ ਰਿਹਾ, ਅੱਜ ਵੀ ਜਿਹੜਾ ਵੱਡਾ ਹਿੱਸਾ ਹੈ, ਬੇਸ਼ੱਕ ਇੱਕ ਅੱਧਾ ਨੁਮਾਇੰਦਾ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਦਾ ਹੁੰਦਾ, ਪਰ ਕੁੱਲ ਮਿਲਾ ਕੇ ਮਹਾਰਾਸ਼ਟਰ ਗਵਰਨਮੈਂਟ ਨੋਮੀਨੇਟ ਕਰਦੀ ਹੈ। ਕੁਛ ਉੱਥੇ ਬੈਠੇ ਉਹਨਾਂ ਦੇ ਜਿਹੜੇ ਨੇ ਜਿਨ੍ਹਾਂ ਨੂੰ ਦੱਖਣੀ ਸਿੱਖ ਕਿਹਾ ਜਾਂਦਾ ਹੈ, ਉਹਨਾਂ ਦਾ ਕੰਟਰੋਲ ਹੈ। ਸੋ ਇਹ ਜਿਹੜੀਆਂ ਹਿੰਦੂਤਵੀ ਰਸਮਾਂ ਨੇ, ਇਹਨਾਂ ਦਾ ਕੋਈ ਸਬੰਧ ਨਹੀਂ ਹੈ ਸਿੱਖੀ ਦੇ ਨਾਲ। ਸੋ ਇਹ ਬਿਲਕੁਲ ਮਨਮਤ ਹੈ। ਔਰ ਮੰਦੇ ਭਾਗਾਂ ਦੀ ਗੱਲ ਇਹ ਆ ਵੀ ਹੁਣ ਤੱਕ ਅੱਜ ਤੋਂ 2-3-4 ਸਾਲ ਪਹਿਲਾਂ ਤੱਕ ਜਥੇਦਾਰ ਅਕਾਲ ਤਖਤ ਤੇ ਕਹਿੰਦੇ ਰਹੇ ਕਿ ਜੀ ਅਸੀਂ ਇਹਨਾਂ ਦੇ ਨਾਲ ਹੌਲੀ-ਹੌਲੀ ਗੱਲਬਾਤ ਕਰ ਰਹੇ ਹਾਂ, ਜਿਹੜੀਆਂ ਪਟਨਾ ਸਾਹਿਬ 'ਚ ਕੁਛ ਮਨਮਤੀ ਗੱਲਾਂ ਨੇ ਜਾਂ ਹਜ਼ੂਰ ਸਾਹਿਬ 'ਚ ਨੇ, ਉਹਨਾਂ ਨੂੰ ਅਸੀਂ ਠੀਕ ਕਰਾਵਾਂਗੇ। ਤਾਂ ਹੁਣ ਕੁਛ ਹਫ਼ਤੇ ਪਹਿਲਾਂ ਜਦੋਂ ਲਾਸਟ ਇਹਨਾਂ ਦੀ ਮੀਟਿੰਗ ਹੋਈ ਹੈ, ਉਸੇ ਦੌਰਾਨ ਕਿਸੇ ਨੇ ਉਹਨਾਂ ਨੂੰ ਪੁੱਛਿਆ ਕਿ ਜੀ ਆਹ ਮਰਿਆਦਾ ਜਿਹੜੀ ਉੱਥੇ ਚੱਲ ਰਹੀ ਹੈ ਹਜ਼ੂਰ ਸਾਹਿਬ ਜਾਂ ਪਟਨਾ ਸਾਹਿਬ, ਇਹਨੂੰ ਤੁਸੀਂ ਕਦੋਂ ਕਰੋਗੇ? ਤਾਂ ਉਹ ਉਹਨੂੰ ਕਹਿੰਦੇ ਨੇ ਜੀ
ਇਹ ਜਿਹੜੀਆਂ ਮਰਿਆਦਾਵਾਂ ਹਰ ਥਾਂ ਦੀ ਆਪਣੀ ਇੱਕ ਭੂਗੋਲਕ ਤੇ ਇੱਕ ਇਤਿਹਾਸਕ ਤੇ ਇੱਕ ਪਿਛੋਕੜ ਤੇ ਇੱਕ ਵਿਰਾਸਤੀ ਸਿਸਟਮ ਹੈ। ਸੋ ਇਹਦਾ ਮਤਲਬ ਇਹ ਹੈ ਵੀ ਇਹਨਾਂ ਨੇ ਹੁਣ ਜਸਟੀਫਾਈ ਕਰ ਦਿੱਤਾ ਹੈ ਕਿ ਜੋ ਉੱਥੇ ਚੱਲ ਰਿਹਾ ਹੈ ਹਿੰਦੂਤਵੀ ਉਹ ਚੱਲਦਾ ਰਹੇਗਾ। ਸੋ ਇਹ ਬਿਲਕੁਲ ਉਹਨਾਂ ਦੇ ਸਵਾਲਾਂ ਦਾ ਮੈਂ ਇਹੀ ਰਿਸਪੌਂਡ ਕਰਦਾ ਕਿ ਵੀ ਬਿਲਕੁਲ ਇਹਦਾ ਕੋਈ ਸਿੱਖੀ ਨਾਲ ਸੰਬੰਧ ਨਹੀਂ ਹੈ ਜੀ। ਤੀਸਰੀ ਗੱਲ ਉਹਨਾਂ ਨੇ ਕਹੀ ਹੈ ਵੀ ਭਾਈ ਰਾਜੋਆਣਾ, ਕਿ ਉਹਨਾਂ ਨੇ ਭਾਈ ਹਵਾਰਾ ਦੇ ਬਾਰੇ ਕੁਛ ਨਾ ਕੁਛ ਲਿਖਦੇ ਰਹਿੰਦੇ ਨੇ, ਉਹਨਾਂ ਦੀਆਂ ਕੁਝ ਵੀਡੀਓਜ਼ ਵੀ ਅਪਡੇਟ ਹੋਈਆਂ। ਦੇਖੋ ਹੁਣ ਲੇਟਲੀ ਤਾਂ ਨਹੀਂ ਮੇਰੇ ਕੁਝ ਦੇਖਣ 'ਚ ਆਇਆ, ਸ਼ੁਰੂ 'ਚ ਜ਼ਰੂਰ ਸੀ ਔਰ ਉਹਦਾ ਅਸੀਂ ਨੋਟਿਸ ਵੀ ਲਿਆ ਸੀ। ਅਸੀਂ ਬੜੇ ਪਿਆਰ ਨਾਲ ਦੋਨਾਂ ਵੀਰਾਂ ਨੂੰ ਵੀ ਬੇਨਤੀ ਕੀਤੀ ਸੀ ਔਰ ਮੀਡੀਆ ਰਾਹੀਂ ਪੰਜਾਬ ਦੀਆਂ ਅਖਬਾਰਾਂ 'ਚ ਵੀ ਇਹ ਫੁੱਲ ਪੇਜ ਐਡ ਉੱਤੇ ਕਿਸੇ ਵੀਰ ਨੇ ਲਵਾਈ ਔਰ ਸਾਡੀ ਵੀਡੀਓ ਵੀ ਇਸ ਦੇ ਉੱਤੇ ਹੈ। ਅਸੀਂ ਸਮਝਦੇ ਹਾਂ ਵੀ ਇਹ ਦੋਨੋਂ ਹੀ ਸਾਡੇ ਬੜੇ ਬਹਾਦਰ ਨਾਇਕ ਨੇ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ। ਭਾਈ ਜਗਤਾਰ ਸਿੰਘ ਹਵਾਰਾ ਵੀ ਨਿਡਰਤਾ ਦਾ ਪ੍ਰਤੀਕ ਨੇ ਜਿਵੇਂ ਭਾਈ ਬਲਵੰਤ ਸਿੰਘ ਰਾਜੋਆਣਾ ਨੇ। ਸੋ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ, ਇਹਨਾਂ ਦੇ ਨੂੰ ਸਾਰੇ ਹੀ ਸਿੰਘ ਪਿਆਰ ਕਰਦੇ ਨੇ, ਦੁਨੀਆ ਭਰ 'ਚ ਬੈਠੀਆਂ ਸਿੱਖ ਸੰਗਤਾਂ। ਸੋ ਕੋਈ ਵੀ ਜਿਹੜਾ ਆਪਸੀ ਤਕਰਾਰ ਹੈ ਔਰ ਖ਼ਾਸ ਤੌਰ 'ਤੇ ਜਦੋਂ ਅਸੀਂ ਮੀਡੀਆ ਦੇ ਹਵਾਲੇ ਨਾਲ ਗੱਲਾਂ ਕਰਦੇ ਹਾਂ, ਇਹ ਸ਼ੋਭਦਾ ਨਹੀਂ ਹੈ ਕਿਸੇ ਨੂੰ ਵੀ। ਕੋਈ ਵੀ ਗੱਲ ਕਰੇ ਭਾਵੇਂ ਉਹਨਾਂ ਦੇ ਸਮਰਥਕ ਵੀ ਕਰਨ, ਇਹ ਸਾਡੀ ਪ੍ਰੈਸਟੀਜ ਨੂੰ ਵੀ ਥੱਲੇ ਲਿਆਂਦਾ ਔਰ ਉਹਨਾਂ ਦੇ ਵਕਾਰ ਨੂੰ ਵੀ ਜਿਹੜਾ ਉਹ ਸੱਟ ਮਾਰਦੇ ਜੀ। ਅਖੀਰ 'ਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੀ ਇਹ ਵੀਰ ਜਿਹੜੇ ਨੇ ਕੁਝ ਵੀ ਕਰਨ ਨੂੰ ਤਿਆਰ ਨੇ ਜੀ ਔਰ ਇਹਨਾਂ ਨੇ ਜਿਹੜੇ ਫੇਸਬੁੱਕ ਤੇ ਬਹੁਤੇ ਗੱਲਾਂ ਕਰਨ ਵਾਲੇ ਨੇ, ਕਰਦੇ ਕੁਛ ਨਹੀਂ, ਉਹਨਾਂ ਨੂੰ ਜਿਹੜਾ ਉਹ ਤਾਨਾ ਵੀ ਮਾਰਿਆ ਜੀ। ਸੋ ਮੈਂ ਤਾਂ ਬੜੀ ਨਿਮਰਤਾ ਨਾਲ ਵੀਰ ਹਰਮੀਤ ਸਿੰਘ ਉਹਨਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਤੁਸੀਂ ਯੰਗ ਲੱਗਦੇ ਹੋ, ਪੰਥ ਨੂੰ ਪਿਆਰ ਕਰਦੇ ਹੋ, ਸੋ ਕੋਈ ਵੀ ਗੱਲ ਜਿਹੜੀ ਹੈ ਉਹ ਬੜੀ ਸੋਚ ਸਮਝ ਕੇ ਔਰ ਸਾਰੇ ਪੱਖਾਂ ਨੂੰ ਵਿਚਾਰ ਕੇ ਜੀ। ਸੋ ਕਦੇ ਵੀ ਸਿਰਫ ਜਜ਼ਬਾਤ 'ਚ ਆ ਕੇ ਜਾਂ ਕੋਈ ਵੀ ਐਸੀ ਹਿੰਸਕ ਗੱਲ ਦਾ ਸਹਾਰਾ ਨਾ ਲਿਆ ਜਾਏ, ਖਾਸ ਤੌਰ ਤੇ ਇਹਨਾਂ ਮੁਲਕਾਂ 'ਚ ਰਹਿੰਦੇ ਆ ਜਿੱਥੇ ਕਿ ਅਸੀਂ ਕੋਈ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰੀਏ, ਕੋਈ ਅਮਰੀਕਾ ਕੈਨੇਡਾ ਦੇ ਕਾਨੂੰਨਾਂ ਦੀ ਉਲੰਘਣਾ ਕਰੀਏ। ਇੱਥੇ ਰਹਿੰਦੇ ਆ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣੀ ਖਾਲਿਸਤਾਨ ਦੀ ਗੱਲ, ਆਜ਼ਾਦੀ ਦੀ ਗੱਲ ਨੂੰ ਅੱਗੇ ਤੋਰ ਸਕਦੇ ਹਾਂ। ਸੋ ਬਾਕੀ ਵੀਰ ਸਿਆਣੇ ਨੇ, ਸਾਰੇ ਪੱਖਾਂ ਤੋਂ ਜਾਣੂ ਨੇ। ਸੋ ਇਹ ਠੀਕ ਹੈ ਵੀ ਬਹੁਤ ਵਾਰ ਜਦੋਂ ਅਸੀਂ ਡਿਸਕਸ਼ਨ ਕਰਦੇ ਹਾਂ, ਇਕੱਲੀ ਡਿਸਕਸ਼ਨ ਨਾਲ ਤਾਂ ਕੁਛ ਨਹੀਂ ਬਣਦਾ, ਪਰ ਕਈ ਵਾਰ ਡਿਸਕਸ਼ਨ ਕਰਦੇ ਰਹਿਣਾ ਵੀ ਇਹਨੂੰ ਕਹਿੰਦੇ ਨੇ ਬ੍ਰੇਨ ਸਟੋਰਮਿੰਗ। ਦਿਮਾਗ ਦੇ ਵਿੱਚ ਖਿਆਲਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ, ਇਹ ਖਿਆਲ ਫਿਰ ਟਰੈਵਲ ਕਰਦੇ ਨੇ, ਗੱਲ ਜਾਰੀ ਰਹਿੰਦੀ ਹੈ। ਫਿਰ ਇਹ ਵੀ ਨਹੀਂ ਹੁੰਦਾ ਵੀ ਗੱਲ ਮੁੱਕ ਗਈ ਹੈ, ਉਹਨਾਂ 'ਚੋਂ ਹੀ ਕੋਈ ਸੂਰਮਾ ਵੀ ਨਿਕਲ ਆਉਂਦਾ ਹੈ ਜਿਹਨੇ ਆਪਣੀ ਸੂਰਮਤਾਈ ਦਾ ਲੋਹਾ ਵੀ ਫਿਰ ਉਹ ਮਨਾ ਲੈਂਦਾ ਜੀ ਜੀ। ਸੋ ਕਿਸੇ ਤੇ ਹਿਰਖ ਕਰਨ ਜਾਂ ਕਿਸੇ ਤੇ ਸ਼ਿਕਾਇਤ ਕਰਨ ਦਾ ਨਹੀਂ ਸਾਨੂੰ ਹੋਣਾ ਚਾਹੀਦਾ। ਅਸੀਂ ਗੁਰੂ ਤੇ ਮੰਗ ਮੰਗੀਏ ਕਿ ਗੁਰੂ ਸਾਡੇ ਕਦਮ ਸਾਬਤ ਰੱਖਣ ਔਰ ਅਸੀਂ ਜਿਹੜੀ ਵੀ ਕਾਰਵਾਈ ਕਰਨੀ ਹੈ, ਖਾਲਿਸਤਾਨ ਮੰਗਣਾ ਬਣਾਉਣਾ ਸਾਡਾ ਹੱਕ ਹੈ ਜੀ। ਯੂਨਾਈਟਿਡ ਨੇਸ਼ਨ ਦਾ ਚਾਰਟਰ ਸਾਨੂੰ ਹੱਕ ਦਿੰਦਾ ਹੈ, ਪਰ ਅਸੀਂ ਉਹੀ ਤੌਰ ਤਰੀਕੇ ਇਸਤੇਮਾਲ ਕਰਨੇ ਨੇ ਜਿਹੜੇ ਕਿ ਅੰਤਰਰਾਸ਼ਟਰੀ ਕਾਨੂੰਨਾਂ ਦੇ ਥੱਲੇ ਨੇ। ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਜੀ। ਡਾਕਟਰ ਸਾਹਿਬ ਨੂੰ ਮਿਲਾਂਗੇ ਇੱਕ ਬ੍ਰੇਕ ਤਾਂ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।